ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਜੀ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ। ਅੱਜ 25 ਫਰਵਰੀ ਦਿਨ ਹੈਗਾ ਆ ਜੀ ਬੁੱਧਵਾਰ। ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ ਜੀ ਬਿਲਕੁਲ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਟੋਨੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415 909 0503। ਗੁਰਬਚਨ ਸਿੰਘ ਨਾਗਰਾ ਯੂਬਾ ਸਿਟੀ ਸੈਕਰਾਮੈਂਟੋ, ਮਾਫ ਕਰਨਾ, ਕੁਲਵੰਤ ਸਿੰਘ, ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਤਾਤਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੋਹਲ ਐਂਟੀਲੀਓਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪੁਰੇਵਾਲ ਔਰੇਂਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5500 ਜੀ। ਪ੍ਰਵੀਨ ਜੀ, ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਕਿਊਬਾ ਦੇ ਨਾਲ ਅਚਨਚੇਤੇ ਤਣਾਅ ਜਿਹੜਾ ਉਹ ਅਮਰੀਕਾ ਦਾ ਵੱਧ ਸਕਦਾ ਹੈ। ਇੱਕ ਮਾਮਲਾ ਜਿਹਾ ਵਾਪਰਿਆ ਆ ਜੀ। ਕਿਊਬਾ ਵਾਲੇ ਦਾਅਵਾ ਕਰ ਰਹੇ ਆ, ਕਹਿੰਦੇ ਵੀ ਫਲੋਰੀਡਾ ਦੀ ਇੱਕ ਸਪੀਡ ਬੋਟ ਜੋ ਕਿ ਫਲੋਰੀਡਾ ਦੇ ਵਿੱਚ ਰਜਿਸਟਰਡ ਵੈਸਲ ਸੀ, ਉਹਨਾਂ ਨੇ ਕਿਊਬਾ ਦੇ ਬਾਰਡਰ ਏਜੰਟਸ ਦੇ ਉੱਤੇ ਗੋਲੀ ਚਲਾਈ, ਜਿਸ ਤੋਂ ਬਾਅਦ ਦੇ ਵਿੱਚ ਕਿਊਬਾ ਵਾਲੇ ਦਾਅਵਾ ਕਰ ਰਹੇ ਵੀ ਅਸੀਂ ਉਹਨਾਂ ਦੇ ਉੱਤੇ ਜਵਾਬੀ ਗੋਲੀਬਾਰੀ ਜਿਹੜੀ ਉਹ ਕਰਦੇ ਹੋਏ 4 ਜਾਣਿਆਂ ਨੂੰ ਜਿਹੜਾ ਉਹ ਮਾਰ ਦਿੱਤਾ ਹੈਗਾ ਆ। ਸੋ ਕਿਊਬਾ ਦੇ ਜਿਹੜੇ ਇੰਟੀਰੀਅਰ ਮਿਨਿਸਟਰੀ ਆ, ਉਹਨਾਂ ਨੇ ਇਹ ਜਿਹੜਾ ਬਿਆਨ ਆ ਹੁਣੇ ਰੀਸੈਂਟਲੀ ਦਿੱਤਾ। ਇਹ ਕੁਝ ਸਮਾਂ ਪਹਿਲਾਂ ਹੀ ਵਾਪਰੀ ਜਿਹੜੀ ਘਟਨਾ ਆ ਉਹ ਦੱਸੀ ਜਾ ਰਹੀ ਹੈਗੀ ਆ। ਸੋ ਲੋਕਾਂ ਨੂੰ ਫਿਕਰ ਸੀਗਾ ਪ੍ਰਵੀਨ ਜੀ ਵੀ ਕਿਤੇ ਈਰਾਨ ਦੇ ਨਾਲ ਲੜਾਈ ਨਾ ਲੱਗ ਜਾਵੇ। ਇਹ ਹੁਣ ਮਸਲਾ ਅਸਲ ਦੇ ਵਿੱਚ ਕੀ ਆ, ਅਮਰੀਕਾ ਕੀ ਆਪਣਾ ਇਸ ਦੇ ਬਾਰੇ ਦੱਸਦਾ ਹੈ ਜਾਂ ਕੀ ਅੱਗੇ ਕਾਰਵਾਈ ਹੁੰਦੀ ਆ, ਇਹ ਦੇਖਣ ਵਾਲੀ ਗੱਲ ਹੋਊਗੀ। ਇਹਨਾਂ ਹੀ ਪਾਣੀਆਂ ਦੇ ਵਿੱਚ ਆਲਰੇਡੀ ਅਮਰੀਕਾ ਦੇ ਦੁਆਰਾ ਕਈ ਜਿਹੜੀਆਂ ਡਰੱਗ ਕਾਰਟਲ ਦੀਆਂ ਬੋਟਸ ਆ, ਉਹਨਾਂ ਨੂੰ ਢੇਰ ਕੀਤਾ ਗਿਆ, ਉਹਨਾਂ ਨੂੰ ਨਸ਼ਟ ਕੀਤਾ ਗਿਆ ਤੇ ਕਈ ਲੋਕਾਂ ਨੂੰ ਜਿਹੜਾ ਉੱਥੇ ਮਾਰਿਆ ਗਿਆ ਹੈ। ਸੋ 4 ਜਾਣੇ ਇਸ ਘਟਨਾ ਦੇ ਵਿੱਚ ਮਾਰੇ ਜਾ ਚੁੱਕੇ ਆ, 6 ਜਾਣੇ ਜ਼ਖਮੀ ਆ। ਇੰਟੀਰੀਅਰ ਮਿਨਿਸਟਰ ਨੇ ਜਿਹੜਾ ਇਹ ਦੱਸਿਆ ਹੈ। ਸੋ ਕਿਊਬਾ ਦੇ ਤੱਟ ਤੋਂ ਬਹੁਤ ਹੀ ਨਜ਼ਦੀਕ ਸੀਗੀ ਇਹ ਫਲੋਰੀਡਾ ਦੀ ਰਜਿਸਟਰਡ ਜਿਹੜਾ ਵੈਸਲ ਆ, ਇਹ ਜਿੱਥੇ ਇਹ ਘਟਨਾ ਗੋਲੀਕਾਂਡ ਜਿਹੜਾ ਉਹ ਵਾਪਰਿਆ ਹੈਗਾ ਆ। ਅਜੇ ਕਹਿੰਦੇ ਵੀ ਕਨਫਰਮ ਨਹੀਂ ਕੀਤਾ ਜਾ ਸਕਦਾ ਵੀ ਕਿਊਬਾ ਦੇ ਇਸ ਵਰਜਨ ਨੂੰ ਆਪਾਂ ਜਿਹੜਾ ਉਹ ਪੁਸ਼ ਦੱਸੀਏ, ਪਰ ਇਹ ਉਹਨਾਂ ਦਾ ਬਿਆਨ ਆਇਆ ਹੈਗਾ ਆ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ, ਜੋ ਕਿ ਕੈਰੇਬੀਅਨ ਦੇ ਵਿੱਚ ਇਸ ਟਾਈਮ ਟਰੈਵਲ ਕਰ ਰਹੇ ਆ, ਉਹਨਾਂ ਨੇ ਇਸ ਚੀਜ਼ ਨੂੰ ਅਜੇ ਪੁਸ਼ਟ ਨਹੀਂ ਕੀਤਾ ਵੀ ਕੀ ਮਰਨ ਵਾਲਿਆਂ ਦੇ ਵਿੱਚ ਕੋਈ ਯੂਐਸ ਸਿਟੀਜ਼ਨ ਵੀ ਸੀਗਾ ਜਾਂ ਨਹੀਂ। ਸੋ ਸੇਂਟ ਕਿਟਸ ਐਂਡ ਨੇਵਿਸ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਇਹ ਜਿਹੜੀ ਉਹ ਜਾਣਕਾਰੀ ਦਿੱਤੀ ਆ। ਮਾਰਕੋ ਰੂਬੀਓ ਸੈਕਟਰੀ ਆਫ ਸਟੇਟ, ਉਹਨਾਂ ਨੇ ਕਿਹਾ ਵੀ ਅਸੀਂ ਵੈਰੀਫਾਈ ਕਰਾਂਗੇ ਇੰਡੀਪੈਂਡੈਂਟਲੀ, ਇਸ ਨੂੰ ਆਪਣੇ ਤੌਰ ਦੇ ਉੱਤੇ ਇਸ ਦੀ ਜਾਂਚ ਕਰਾਂਗੇ ਤੇ ਫਿਰ ਇਨਫੋਰਮੇਸ਼ਨ ਜਿਹੜੀ ਹੋਰ ਪਤਾ ਲੱਗੂਗੀ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਜਾਊਗੀ ਤੇ ਉਸ ਤੋਂ ਬਾਅਦ ਦੇ ਵਿੱਚ ਹੀ ਅਸੀਂ ਕੋਈ ਅੱਗੇ ਜਿਹੜੀ ਕਾਰਵਾਈ ਆ, ਰਿਸਪੌਂਸ ਆ, ਉਸ ਦਾ ਜਿਹੜਾ ਉਹ ਰਿਸਪੌਂਸ ਦਿੱਤਾ ਜਾਊਗਾ। ਸੋ ਕਾਫੀ ਚੈਲੰਜਸ ਆ। ਵੈਨੇਜ਼ੁਏਲਾ ਦਾ ਮਡੂਰੋ ਚੱਕਣ ਤੋਂ ਬਾਅਦ ਦੇ ਵਿੱਚ ਕਿਊਬਾ ਦਾ ਨਾਮ ਕਾਫੀ ਉਛਲਿਆ ਸੀਗਾ। ਕਿਊਬਾ ਵਾਲਿਆਂ ਨੂੰ ਧਮਕੀਆਂ ਵੀ ਜਿਹੜੀਆਂ ਉਹ ਸਿੱਧੀਆਂ ਟਰੰਪ ਹੋਣਾ ਦੇ ਦੁਆਰਾ ਦਿੱਤੀਆਂ ਗਈਆਂ ਸੀਗਾ ਵੀ ਅਗਲੀ ਵਾਰੀ ਜਿਹੜੀ ਉਹ ਤੁਹਾਡੇ ਨਾਲ ਲੱਗ ਸਕਦੀ ਆ। ਉੱਦਾਂ ਦੇਖਿਆ ਜਾਵੇ ਅਮਰੀਕਾ ਤੇ ਕਿਊਬਾ ਦੇ ਜਿਹੜੇ ਰਿਸ਼ਤੇ ਆ ਉਹ ਸ਼ੁਰੂ ਤੋਂ ਹੀ ਤਣਾਅਪੂਰਨ ਰਹੇ ਆ। ਅਮਰੀਕਾ ਦੇ ਵਿੱਚ ਉਦੋਂ ਦੁਨੀਆ ਦੇ ਵਿੱਚ ਜਿਹੜਾ ਮਿਸਲ ਕ੍ਰਾਈਸਿਸ ਹੋਇਆ ਸੀਗਾ, ਉਹਦੇ ਵਿੱਚ ਕਿਊਬਾ ਦੀ ਇੱਕ ਅਹਿਮ ਰੋਲ ਸੀਗਾ ਵੀ ਇਹਨਾਂ ਦੇ ਕੋਲ ਕਿਤੇ ਮਿਜ਼ਾਈਲਸ ਜਿਹੜੀਆਂ ਉਹ ਨਾ ਆ ਜਾਣ ਤੇ ਅਮਰੀਕਾ ਨੇ ਫਿਰ ਉਹ ਸਾਰੀਆਂ ਚੀਜ਼ਾਂ ਨੂੰ ਕਿਸ ਤਰੀਕੇ ਦੇ ਨਾਲ ਰੋਕਿਆ ਸੀਗਾ। ਸੋ ਲੈਟਸ ਸੀ ਕੀ ਬਣਦਾ ਆ, ਪਰ ਇਹ ਇੱਕ ਵੱਡੀ ਘਟਨਾ ਜਿਹੜੀ ਆ ਗਲਫ ਦੇ ਵਿੱਚ ਕਹਿ ਸਕਦੇ ਆ ਵੀ ਜਿਹਨੂੰ ਗਲਫ ਆਫ ਮੈਕਸੀਕੋ ਜਾਂ ਗਲਫ ਆਫ ਅਮਰੀਕਾ ਕਹਿੰਦੇ ਆ, ਉਹਨਾਂ ਪਾਣੀਆਂ ਦੇ ਵਿੱਚ ਇਹ ਵਾਪਰਿਆ। ਫਲੋਰੀਡਾ ਦੇ ਤੱਟ ਤੋਂ ਹੇਠਾਂ ਜਿਹੜਾ ਉਹ ਜਾਂਦੇ ਹੋਏ ਕਿਊਬਾ ਦੇ ਨਜ਼ਦੀਕ ਕਿਊਬਾ ਵਾਲਿਆਂ ਨੇ 4 ਜਾਣਿਆਂ ਨੂੰ ਮਾਰ ਦਿੱਤਾ ਆ, ਜਿਹੜੀ ਕਿ ਅਮਰੀਕਾ ਦੀ ਸਟੇਟ ਫਲੋਰੀਡਾ ਦੇ ਨਾਲ ਰਜਿਸਟਰਡ ਇੱਕ ਕਿਸ਼ਤੀ ਸੀਗੀ।
ਜੀ ਬਿਲਕੁਲ, ਇੱਕ ਇਤਿਹਾਸ ਰਿਹਾ ਅਮਰੀਕਾ ਕਿਊਬਾ ਦੇ ਆਪਸੀ ਤਣਾਅ ਦਾ। ਫਿਦਲ ਕਾਸਤਰੋ ਵਰਗੇ ਲੀਡਰਾਂ ਨੂੰ ਲੋਕ ਦੁਨੀਆ ਭਰ ਦੇ ਵਿੱਚ ਜਾਣਦੇ ਨੇ, ਕਿਉਂਕਿ ਉਹਨਾਂ ਨੇ ਇੱਕ ਵੱਖਰੀ ਤਰ੍ਹਾਂ ਦਾ ਸਟੈਂਡ ਰੱਖਿਆ। ਕਿਊਬਾ ਅਮਰੀਕਾ ਦੇ ਜਿਹੜਾ ਇਹ ਜੋ ਵੀ ਤਣਾਅ ਚੱਲਦਾ ਸੀ ਉਸੇ ਦਰਮਿਆਨ, ਔਰ ਬਹੁਤ ਲੰਬਾ ਟਾਈਮ ਆ, ਬਹੁਤ ਲੰਬਾ ਸੰਘਰਸ਼ ਚੱਲਿਆ ਸੀ ਕਿਊਬਾ ਤੇ ਅਮਰੀਕਾ ਦੇ ਦਰਮਿਆਨ। ਦੇਖਦੇ ਹਾਂ ਆਉਣ ਵਾਲੇ ਵਰਤਾਰੇ ਦੇ ਵਿੱਚੋਂ ਕੀ ਨਿਕਲਦਾ, ਕੀ ਵਾਪਰਦਾ ਹੈ। ਅਗਲੀ ਖਬਰ ਜਿਹੜੀ ਹੈ ਸੈਨ ਮਾਈਕਿਨ ਕਾਉਂਟੀ ਦੇ ਵਿੱਚੋਂ ਆ ਰਹੀ ਹੈ, ਕੈਲੀਫੋਰਨੀਆ ਦੇ ਵਿੱਚੋਂ, ਜਿੱਥੇ ਇੱਕ 40 ਸਾਲਾ ਜਿਹੜਾ ਸਾਰਜੈਂਟ ਹੈ ਸੈਨ ਮਾਈਕਿਨ ਕਾਉਂਟੀ ਸ਼ੈਰਿਫ ਦਾ, ਉਹਦੀ ਮੌਤ ਹੋ ਗਈ ਹੈ, ਔਰ ਮੈਡੀਕਲ ਐਮਰਜੈਂਸੀ ਦਾ ਹਵਾਲਾ ਦਿੱਤਾ ਗਿਆ ਇਸ ਮੌਤ ਦੇ ਪਿੱਛੇ ਜਿਹੜਾ ਕਾਰਨ ਆ ਉਹਦੇ ਬਾਰੇ। ਤੇ ਇਹ ਔਨ ਡਿਊਟੀ ਸੀਗਾ। ਸ਼ੈਰਿਫ ਆਫਿਸ ਦਾ ਜਿਹੜਾ ਸਾਰਜੈਂਟ ਜੇਸਨ ਵਿਲਨ ਆ, ਉਹ ਕਹਿੰਦੇ ਕਿ ਮੌਤ ਹੋ ਗਈ ਉਹਦੀ ਕਲੈਪਸਿੰਗ ਲੋਕਰ ਇਨ ਅ ਲੋਕਰ ਰੂਮ। ਤੇ ਉਹ ਮਤਲਬ ਜਦੋਂ ਜਦ ਉਹਨੇ ਕੀਤੀ ਆਪਣੇ ਸਰੀਰ ਦੇ ਨਾਲ, ਪਰ ਫਿਰ ਵੀ ਲੋਕਰ ਰੂਮ ਦੇ ਵਿੱਚ ਉਹਨੂੰ ਬਚਾਇਆ ਨਹੀਂ ਗਿਆ। ਤੇ ਉਸ ਤੋਂ ਬਾਅਦ ਮੈਡੀਕਲ ਪਰਸਨਲ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨੂੰ ਅਸਿਸਟ ਕਰਨ ਦੇ ਲਈ ਭੱਜੇ, ਪਰ ਉਦੋਂ ਤੱਕ ਜਿਹੜੀ ਆ ਉਹਦੀ ਜਿਹੜੀ ਲਾਈਫ ਸੇਵਿੰਗ ਐਫਰਟ ਸੀਗੇ ਉਹ ਸਫਲ ਨਾ ਹੋ ਸਕੇ। ਸੋ ਇਹ ਬੰਦਾ ਵਿਆਹਿਆ ਹੋਇਆ ਸੀਗਾ ਤੇ ਫਾਦਰ ਆ 4 ਬੱਚਿਆਂ ਦਾ। ਤੇ ਜਿਹੜਾ ਹੁਣ ਤੱਕ ਜਿਹਨੇ ਕਮਿਊਨਿਟੀ ਨੂੰ ਸਰਵ ਕੀਤਾ ਓਨਰ ਦੇ ਨਾਲ, ਇੰਟੀਗ੍ਰਿਟੀ ਦੇ ਨਾਲ ਤੇ ਕੰਪੈਸ਼ਨ ਦੇ ਨਾਲ, ਸ਼ੈਰਿਫ ਦੇ ਆਫਿਸ ਦੇ ਵਿੱਚੋਂ ਇਹ ਗੱਲ ਦੱਸੀ ਗਈ ਆ। ਸੋ ਹੁਣ ਸ਼ੈਰਿਫ ਦੇ ਆਫਿਸ ਦੇ ਵਿੱਚੋਂ ਜਿਹੜਾ ਸਾਰਜੈਂਟ ਜੇਸਨ ਆ, ਉਹ 15 ਅਕਤੂਬਰ 2007 ਤੋਂ ਸੀਗਾ, ਤੇ ਹੁਣ ਇਹਨੂੰ ਸਾਰਜੈਂਟ ਪ੍ਰਮੋਟ ਕਰ ਦਿੱਤਾ ਗਿਆ ਸੀਗਾ 2013 ਦੇ ਵਿੱਚ। ਤੇ ਸ਼ੈਰਿਫ ਪੈਟਰਿਕ ਵਿਡੋ ਜਿਹੜੇ ਆ, ਉਹਨਾਂ ਨੇ ਦੱਸਿਆ ਵੀ ਜਿਹੜੀ ਵੋਲਨ ਦੀ ਫੈਮਿਲੀ ਆ ਵਿਲਨ ਦੀ, ਉਹ ਜਸਟ ਅਡੋਪਟ ਜਿਹੜਾ ਉਹਨੇ ਚੌਥਾ ਬੱਚਾ ਜਿਹੜਾ ਉਹਨੇ ਅਡੋਪਟ ਕੀਤਾ ਸੀ, ਔਰ ਉਹ ਵੀ ਇੰਡੀਆ ਦੇ ਵਿੱਚੋਂ। ਕੁਝ ਦਿਨ ਪਹਿਲਾਂ ਹੀ ਇਹ ਜੋੜਾ ਉੱਥੇ ਗਿਆ ਸੀਗਾ, ਤਾਂ ਉਦੋਂ ਉਹਨਾਂ ਨੇ ਜਿਹੜਾ ਬੱਚਾ ਉਹ ਲਿਆ ਸੀਗਾ ਗੋਦ। ਤੇ ਉਹ ਕਹਿੰਦੇ ਵੀ ਅਮੇਜ਼ਿੰਗ ਯੰਗ ਮੈਨ ਸੀਗਾ ਉਹ। ਤੇ ਉਹ ਕਹਿੰਦੇ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਬਹੁਤ ਲੋਕਾਂ ਦੇ ਨਾਲ ਉਹਨੇ ਕੰਮ ਕੀਤਾ, ਤੇ ਹਰ ਕੋਈ ਉਹਦੇ ਕੰਮ ਤੋਂ ਸੰਤੁਸ਼ਟ ਸੀ, ਤੇ ਬਹੁਤ ਵਧੀਆ ਉਹ ਜਿਹੜਾ ਚੱਲ ਰਿਹਾ ਸੀਗਾ। ਤੇ ਕਹਿੰਦਾ ਵੀ ਉਹ ਰਿਪਰੈਜ਼ੈਂਟੇਟਿਵ ਸੀਗਾ ਰਿਟਾਇਰਮੈਂਟ ਬੋਰਡ, ਤੇ ਹੋਰ ਜਿਹੜੇ ਵੀ ਉੱਥੇ ਕੰਮਕਾਰ ਚੱਲਦੇ ਸੀਗੇ ਉਹਨਾਂ ਦੇ ਵਿੱਚ, ਹਰ ਕੰਮ ਦੇ ਵਿੱਚ, ਹਰ ਬੋਰਡ ਦੀ ਮੀਟਿੰਗ ਦੇ ਵਿੱਚ ਉਹ ਹਿੱਸਾ ਲੈਂਦਾ ਸੀ, ਤੇ ਬੜਾ ਜੋਸ਼ੀਲਾ ਨੌਜਵਾਨ ਸੀਗਾ। ਤੇ ਪਰ ਇੱਕ ਮੈਡੀਕਲ ਐਮਰਜੈਂਸੀ ਦੇ ਨਾਲ ਇਹ ਨਾ ਸਿੱਝ ਸਕਿਆ, ਜਿਹਦੇ ਕਰਕੇ ਉਹਦੀ ਔਨ ਡਿਊਟੀ ਜਿਹੜੀ ਆ ਉਹਦੀ ਮੌਤ ਹੋ ਗਈ। ਜੀ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਅਧਿਕਾਰੀਆਂ ਨੇ ਇਹ ਵਾਅਦਾ ਕੀਤਾ ਆ ਜੀ। ਵੀ ਜਿਹੜੇ ਇਲੈਕਸ਼ਨ ਹੋਣੀਆਂ ਆ ਨਵੰਬਰ ਦੇ ਵਿੱਚ, ਉੱਥੇ ਆਈਸ ਮੌਜੂਦ ਨਹੀਂ ਹੋਵੇਗੀ। ਹੈਦਰ ਹਨੀ DHS ਅਧਿਕਾਰੀ ਆ ਜਿਹੜੇ ਕਿ ਇਲੈਕਸ਼ਨ ਦੇ ਉੱਤੇ ਫੋਕਸ ਕਰਦੇ ਆ, ਉਹਨਾਂ ਨੇ ਕਿਹਾ ਵੀ ਜਿਹੜੀ ਵੀ ਕੋਈ ਸੁਜੈਸ਼ਨ ਇਹ ਕਹਿ ਰਹੀ ਆ ਵੀ ਆਈਸ ਪ੍ਰੈਜ਼ੈਂਟ ਹੋਊਗੀ ਪੋਲਿੰਗ ਪਲੇਸਿਸ ਦੇ ਉੱਤੇ ਜੀ। ਜਿੱਥੇ ਵੋਟਾਂ ਭੁਗਤਾਈਆਂ ਜਾਂਦੀਆਂ ਆ, ਹਮ, ਵੀ ਉਹ ਟੋਟਲੀ ਸਿੰਪਲੀ ਡਿਸਇਨਫੋਰਮੇਸ਼ਨ ਆ। ਹਮ, ਸੋ ਇਹ ਟੌਪ ਦੇ ਜਿਹੜੇ DHS ਦੇ ਅਧਿਕਾਰੀ ਆ, ਉਹਨਾਂ ਨੇ ਇਹ ਇੱਕ ਪ੍ਰਾਈਵੇਟ ਕਾਲ ਜਿਹੜੀ ਇਲੈਕਸ਼ਨ ਅਧਿਕਾਰੀਆਂ ਦੇ ਨਾਲ ਉਸ ਵਿੱਚ ਇਸ ਗੱਲ ਨੂੰ ਆਖਿਆ ਹੈਗਾ ਆ। ਬੀਤੇ ਸਮੇਂ ਦੇ ਵਿੱਚ ਇਹ ਗੱਲ ਚੱਲ ਰਹੀ ਸੀਗੀ, ਇਹ ਮੰਨਿਆ ਜਾ ਰਿਹਾ ਸੀਗਾ ਵੀ ਆਈਸ ਵਾਲੇ ਪੋਲਿੰਗ ਸਟੇਸ਼ਨ ਦੇ ਉੱਤੇ ਪ੍ਰੈਜ਼ੈਂਟ ਹੋ ਸਕਦੇ ਆ। ਜਿਹੜੇ ਫ੍ਰੀ ਇਲੈਕਸ਼ਨਸ ਨੂੰ ਲੈ ਕੇ ਜਿਹੜੇ ਕਹਿ ਲਓ ਵੀ ਉਹ ਕ੍ਰਿਟਿਕ ਆ ਜਾਂ ਐਡਵੋਕੇਟ ਆ, ਉਹ ਕਹਿੰਦੇ ਵੀ ਇਹਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਡਰ ਭੈ ਜਿਹੜਾ ਹੋਊਗਾ, ਹਮ, ਤੇ ਇਹਦੇ ਕਰਕੇ ਵੋਟਾਂ ਜਿਹੜੀਆਂ ਉਹ ਘੱਟ ਪਾਉਣ ਦੇ ਲਈ ਲੋਕ ਆਉਣਗੇ। ਸੋ ਅੱਜ ਜਿਹੜੇ DHS ਦੇ ਡਿਪਟੀ ਅਸਿਸਟੈਂਟ ਸਕੱਤਰ ਇਲੈਕਸ਼ਨ ਇੰਟੀਗ੍ਰਿਟੀ ਦੇ ਲਈ ਆ, ਉਹਨਾਂ ਨੇ ਇਸ ਪੂਰੀ ਗੱਲਬਾਤ ਨੂੰ ਡਿਸਇਨਫੋਰਮੇਸ਼ਨ ਕਹਿ ਕੇ ਜਿਹੜਾ ਉਹ ਨਕਾਰ ਦਿੱਤਾ ਹੈਗਾ ਆ। ਸੋ ਕਹਿੰਦੇ ਵੀ देयर विल बी नो ਆਈਸ ਪ੍ਰੈਜ਼ੈਂਸ ਐਟ ਪੋਲਿੰਗ ਲੋਕੇਸ਼ਨਸ। ਇਹ ਜਿਹੜਾ ਆ ਉਹ ਦੱਸਦੇ ਜਾਈਏ। ਉੱਦਾਂ ਜੇ ਦੱਸਦੇ ਜਾਈਏ, ਜਿਹੜੀ ਹੈਦਰ ਹਨੀ ਆ ਤੇ ਉਹਦਾ ਜਿਹੜਾ ਆਪਣਾ ਬੈਕਗ੍ਰਾਉਂਡ ਆ, ਉਹ 2020 ਇਲੈਕਸ਼ਨਸ ਦੇ ਡਿਨਾਇਰ ਦੇ ਰੂਪ ਦੇ ਵਿੱਚ ਦੱਸਿਆ ਜਿਹੜਾ ਉਹ ਜਾਂਦਾ ਆ ਵੀ ਇਹ ਮੰਨਦੀ ਸੀਗੀ ਵੀ 2020 ਦੀ ਇਲੈਕਸ਼ਨ ਜਿਹੜੀ ਚੋਰੀ ਹੋਈ ਆ। ਸੋ ਇਸ ਕਰਕੇ ਲੋਕ ਇਸ ਦੀਆਂ ਗੱਲਾਂ ਨੂੰ ਚਿੱਤ ਜਿਹੜਾ ਹੋ ਰਹੇ ਆ ਵੀ ਆਪਾਂ ਇਹਨੂੰ ਮੰਨੀਏ ਜਾਂ ਨਾ ਮੰਨੀਏ, ਪਰ ਇਹਨਾਂ ਨੇ ਹੁਣ ਭਰੋਸਾ ਦਵਾਇਆ ਵੀ ਆਈਸ ਪੋਲਿੰਗ ਸਟੇਸ਼ਨਸ ਦੇ ਉੱਤੇ ਮੌਜੂਦ ਨਹੀਂ ਹੋਵੇਗੀ। ਜੀ। ਅਗਲੀ ਜਿਹੜੀ ਖਬਰ ਆ ਫ੍ਰੈਜ਼ਨੋ ਤੋਂ ਆ ਰਹੀ ਹੈ, ਤੇ ਜਿਹੜੀ ਲੋਕਾਂ ਦੀ ਆਰਥਿਕਤਾ ਦੇ ਨਾਲ ਜੁੜੀ ਹੋਈ ਖਬਰ ਆ। ਕਹਿੰਦੇ ਕਿ ਜਿਹੜੇ ਫ੍ਰੈਜ਼ਨੋ ਦੇ ਰੈਜ਼ੀਡੈਂਟਸ ਨੇ ਉਹ ਬਹੁਤ ਜ਼ਿਆਦਾ ਸਟਰਗਲ ਕਰ ਰਹੇ ਨੇ ਮੁਕਾਬਲਤਨ ਅਮਰੀਕਾ ਦੇ ਦੂਜੇ ਸ਼ਹਿਰਾਂ ਦੇ। ਜੇਕਰ ਦੇਖਿਆ ਜਾਵੇ ਤਾਂ ਉਹ ਕਹਿੰਦੇ ਕਿ ਇਹਨਾਂ ਨੂੰ ਜ਼ਿਆਦਾ ਜਿਹੜੀਆਂ ਫਾਈਨੈਂਸ਼ੀਅਲ ਐਮਰਜੈਂਸੀਜ਼ ਦੇ ਨਾਲ ਸਿੱਝਣਾ ਪੈ ਰਿਹਾ। ਫਾਈਨੈਂਸ਼ੀਅਲੀ ਜਿਹੜੀਆਂ ਐਮਰਜੈਂਸੀਜ਼ ਨੇ ਇਹਨਾਂ ਨੂੰ ਦੂਜੇ ਸ਼ਹਿਰਾਂ ਦੇ ਨਾਲੋਂ ਜ਼ਿਆਦਾ ਨੇ। ਇੱਕ ਸਟੱਡੀ ਆਈ ਹੈ cardrates.com ਦੀ, ਤੇ ਉਹਨੇ ਦੱਸਿਆ ਵੀ ਇਸ ਸ਼ਹਿਰ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਆਰਥਿਕ ਤੌਰ ਤੇ ਜੱਦੋ-ਜਹਿਦ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ। ਤੇ ਇਹ ਰਿਵਿਊ ਕੀਤਾ ਗਿਆ ਇੱਕ ਜਿਹੜੀ ਕ੍ਰੈਡਿਟ ਕਾਰਡ ਰੇਟਿੰਗ ਇੱਕ ਏਜੰਸੀ ਹੈ, ਤੇ ਨਾਲ ਹੀ ਕਹਿੰਦੇ ਕਿ ਗਾਈਡਲਾਈਨ ਜਿਹੜੀਆਂ ਲਈਆਂ ਗਈਆਂ ਨੇ ਉਹ ਵੱਖ-ਵੱਖ ਫਾਈਨੈਂਸ਼ੀਅਲੀ ਜਿਹੜੇ ਐਕਸਪਰਟਸ ਨੇ ਉਹਨਾਂ ਤੋਂ ਜਿਹੜੀ ਸੇਧ ਲੈ ਕੇ ਇਹ ਜਿਹੜੀ ਸਟੱਡੀ ਆ ਉਹ ਕਰਵਾਈ ਗਈ ਆ। ਮਿਲੀਅਨਸ ਆਫ ਅਮਰੀਕਨਸ ਕਹਿੰਦੇ ਕਿ 2026 ਦੇ ਵਿੱਚ ਐਂਟਰਿੰਗ ਹੋ ਰਹੇ ਨੇ, ਤੇ ਨਾਲ ਹੀ ਜਿਹਨੇ ਉਹਨਾਂ ਦਾ
ਫਾਈਨੈਂਸ਼ੀਅਲੀ ਸਟ੍ਰੈਸ ਆ ਪਿਛਲੇ ਸਾਲ ਦਾ, ਉਹਨੂੰ ਨਾਲ ਲੈ ਕੇ। cardrates.com ਜਿਹੜੀ ਆ ਉਹਦੇ ਸਟਾਫ ਰਾਈਟਰ ਨੇ ਲਿਆਨ ਕੈਡਿਟ, ਤੇ ਉਹ ਲਿਖਦੇ ਨੇ ਕਿ ਹਾਈ ਕ੍ਰੈਡਿਟ ਕਾਰਡ ਜਿਹੜੇ ਡੈਟ ਹੈ ਉਹ ਇਨਫਲੇਸ਼ਨ ਦਾ ਪ੍ਰੈਸ਼ਰ ਤੇ ਹੋਰ ਜਿਹੜੇ ਨੇ ਉਹਦੇ ਕਰਕੇ ਜਿਹੜੇ ਲੋਕ ਨੇ ਉਹ ਇਸੇ ਸਾਲ ਦੇ ਵਿੱਚ ਵੀ ਉਸ ਤੋਂ ਕਿਤੇ ਜ਼ਿਆਦਾ ਇਕਨੋਮਿਕ ਸਟ੍ਰੈਸ ਦੇ ਵਿੱਚੋਂ ਕਾਸਟਸ ਦਾ ਫਿਕਰ ਦੇ ਨਾਲ ਇਹਦੇ ਵਿੱਚ ਐਂਟਰ ਹੋਏ ਨੇ। ਤੇ cardrates.com ਜਿਹੜੀ ਆ ਉਹਨੇ 151 ਮੈਟਰੋਪੋਲੀਟਨ ਜਿਹੜੇ ਏਰੀਆਜ਼ ਆ ਪੂਰੇ ਯੂਨਾਈਟਿਡ ਸਟੇਟਸ ਦੇ ਵਿੱਚ ਉਹਨੇ ਉੱਤੇ ਜਿਹੜੀ ਆ ਜਿਹੜਾ ਸਰਵੇ ਕੀਤਾ ਅਨਇੰਪਲੋਇਮੈਂਟ ਦੇ ਉੱਤੇ, ਹੋਮ ਵੈਲਿਊਜ਼ ਦੇ ਉੱਤੇ ਤੇ ਹੋਰ ਜਿਹੜੇ ਫੈਕਟਰ ਆ ਉਹਨਾਂ ਦੇ ਉੱਤੇ। ਤੇ ਨਾਲ ਹੀ ਉਹ ਕਹਿੰਦੇ ਕਿ ਜਿਹੜੀਆਂ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਜਿਹੜਾ ਫ੍ਰੈਜ਼ਨੋ ਆ ਉਹ ਉਹਨਾਂ ਸਿਟੀਜ਼ ਦੇ ਵਿੱਚੋਂ ਆਉਂਦਾ ਜਿੱਥੇ ਇਕਨੋਮਿਕ ਪ੍ਰੈਸ਼ਰ ਜਿਹੜਾ ਲੂਮ ਆ ਉਹ ਸਭ ਤੋਂ ਜ਼ਿਆਦਾ। ਇੱਥੋਂ ਦੇ ਲੋਕ ਬਹੁਤ ਜ਼ਿਆਦਾ ਜਿਹੜਾ ਫਾਈਨੈਂਸ਼ੀਅਲੀ ਪ੍ਰੈਸ਼ਰ ਆ ਉਹਦੇ ਬੋਝ ਦੇ ਥੱਲੇ ਨੇ, ਉਹਦਾ ਸਾਹਮਣਾ ਕਰ ਰਹੇ ਨੇ। ਉਹ ਕਹਿੰਦੇ ਕਿ cardrate.com ਜਿਹੜੀ ਆ ਫਸਟ ਐਵਰ ਫਾਈਨੈਂਸ਼ੀਅਲ ਜਿਹੜਾ ਰੈਜ਼ਿਸਟੈਂਸ ਰਿਪੋਰਟ ਆ ਉਹਨਾਂ ਦੀ, ਉਹਦੇ ਵਿੱਚ ਉਹ ਇਸ ਗੱਲ ਦਾ ਦਾਅਵਾ ਕਰਦੇ। ਇਸ ਤੋਂ ਇਲਾਵਾ ਬੇਕਰਸਫੀਲਡ ਆ, ਮੈਕੈਲਨ ਆ ਟੈਕਸਸ ਦਾ, ਨਿਊ ਆਰਲੀਨਜ਼ ਆ, ਨਿਊਯਾਰਕ ਸਿਟੀ ਆ, ਇਹ 5 ਸ਼ਹਿਰ ਅਜਿਹੇ ਨੇ, 5 ਥਾਵਾਂ ਅਜਿਹੀਆਂ ਨੇ ਜਿੱਥੇ ਕਹਿੰਦੇ ਕਿ ਜਿਹੜੇ ਪਰਿਵਾਰ ਨੇ, ਫੈਮਿਲੀਜ਼ ਨੇ, ਜਾਂ ਕੋਈ ਬੰਦਾ ਜਿਹੜਾ ਇਕੱਲਾ ਕਮਾ ਰਿਹਾ, ਇਕੱਲਾ ਹੈ, ਉਹ ਇਸ ਟਾਈਮ ਸਭ ਤੋਂ ਜ਼ਿਆਦਾ ਜੇ ਉਸਨੂੰ ਕੋਈ ਝੋਰਾ ਤਾਂ ਉਹਦੀ ਫਾਈਨੈਂਸ਼ੀਅਲੀ ਸਿਚੁਏਸ਼ਨ ਨੂੰ ਲੈ ਕੇ ਆ। ਕਹਿੰਦੇ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਲੋਕ ਨੇ ਜਿਨ੍ਹਾਂ ਨੂੰ ਇਸ ਸਾਲ ਦੇ ਐਂਡ ਦਾ ਵੀ ਆਪਣਾ ਜਿਹੜਾ ਉਹ ਕੋਈ ਅੰਦਾਜ਼ਾ ਨਹੀਂ ਹੈ ਵੀ ਉਹ ਕਿ ਉਹਨਾਂ ਦੀ ਜਿਹੜੀ ਫਾਈਨੈਂਸ਼ੀਅਲੀ ਸਿਚੁਏਸ਼ਨ ਹੋਊਗੀ, ਕਿਹੋ ਜਿਹੀ ਹੋਊਗੀ। ਤੇ ਇਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਵਰਕਿੰਗ ਕਲਾਸ ਨੇ। ਇੱਥੋਂ ਤੱਕ ਕਿ ਲੋਕ ਕਹਿੰਦੇ ਕਿ ਅਨਐਕਸਪੈਕਟਡ ਰੈਂਟ ਤੇ ਜਿਹੜਾ ਮੈਡੀਕਲ ਬਿਲਸ ਦੇ ਵਿੱਚ ਜਿਹੜਾ ਇਨਕਰੀਜ਼ ਆ, ਉਹ ਲੋਕਾਂ ਦੇ ਲਈ ਸਭ ਤੋਂ ਵੱਡਾ ਇੱਕ ਇਕਨੋਮਿਕ ਸ਼ੌਕ ਜਿਹੜਾ ਉਹਨਾਂ ਦੇ ਵਿੱਚੋਂ ਇੱਕ ਉਹ ਕਿਹਾ ਜਾ ਸਕਦਾ। ਤੇ ਉਹ ਕਹਿੰਦੇ ਵੀ ਜਿਹੜੀਆਂ ਇਹ 5 ਏਰੀਆ ਇਹਨਾਂ ਦੇ ਵਿੱਚ ਕਾਮਨ ਚੀਜ਼ਾਂ ਕੀ ਹੈ, ਲੋ ਅਫੋਰਡੇਬਿਲਿਟੀ, ਹਾਈ ਪਾਵਰਟੀ ਐਂਡ ਅਨਇੰਪਲੋਇਮੈਂਟ ਰੇਟਸ, ਲਿਟਲ ਇਨਕਮ ਜਿਹੜੀ ਆ ਉਹ, ਤੇ ਹੋਰ ਜਿਹੜੇ ਫੈਕਟਰਸ ਨੇ। ਸੋ ਇਹ ਕਾਫੀ ਵੱਡੀ ਸਟੱਡੀ ਆ, ਕਾਫੀ ਡਿਟੇਲਸ ਦੇ ਵਿੱਚ ਆ, ਆਪਾਂ ਨੂੰ ਸਾਰਿਆਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਆ। ਪਰ ਤੁਸੀਂ ਦੇਖੋ ਕਿ ਬੇਕਰਸਫੀਲਡ, ਮੈਕੈਲਨ, ਟੈਕਸਸ, ਨਿਊ ਆਰਲੀਨਜ਼ ਤੇ ਨਿਊਯਾਰਕ ਸਿਟੀ ਦੇ ਨਾਲ-ਨਾਲ ਫ੍ਰੈਜ਼ਨੋ ਦੇ ਵਾਸੀ ਜਿਹੜੇ ਨੇ ਇਸ ਟਾਈਮ ਆਰਥਿਕ ਤੌਰ ਤੇ ਉੱਤੇ ਸਭ ਤੋਂ ਵੱਧ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇ। ਜੀ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਇਹ ਐਲਾਨ ਕੀਤਾ ਵੀ $35 ਮਿਲੀਅਨ ਜਿਹੜੇ ਸਟੇਟ ਦੀ ਜਿਹੜੀ ਫੰਡਿੰਗ ਆ ਹਾਂਜੀ। ਉਹ ਦਿੱਤੀ ਜਾਊਗੀ ਇਲੀਗਲ ਇਮੀਗ੍ਰੈਂਟਸ ਜਿਨ੍ਹਾਂ ਨੂੰ ਇਹ ਕਹਿੰਦੇ ਨੇ ਵੀ ਉਹਨਾਂ ਦੇ ਮਦਦ ਦੇ ਲਈ ਉਹਨਾਂ ਨੂੰ ਫੰਡਿੰਗ ਜਿਹੜੀ ਦਿੱਤੀ ਜਾਊਗੀ ਸਪੋਰਟ ਕਰਨ ਦੇ ਲਈ। ਨਿਊਸਮ ਆਫਿਸ ਨੇ ਇਹ ਕਿਤੇ ਵੀ ਮਨੀ ਜਿਹੜੀ ਉਹ ਰਿਲੀਜ਼ ਕੀਤੀ ਜਾਵੇਗੀ ਫਿਲੈਂਥਰੋਪਿਕ ਪਾਰਟਨਰਸ ਸਪੋਰਟ ਦੇ ਲਈ, ਜਿਹੜੀ ਕਿ ਇਮੀਗ੍ਰੈਂਟ ਪਰਿਵਾਰਾਂ ਦੇ ਲਈ ਮਦਦ ਹੋਊਗੀ, ਜਿਸ ਦੇ ਵਿੱਚ ਕਹਿੰਦੇ ਵੀ ਫੂਡ ਅਸਿਸਟੈਂਸ ਤੇ ਹੋਰ ਕਈ ਜਿਹੜੇ ਰਿਸੋਰਸਿਸ ਆ ਉਹਨਾਂ ਦੇ ਜ਼ਰੀਏ ਉਹਨਾਂ ਨੂੰ ਮਦਦ ਦਿੱਤੀ ਜਿਹੜੀ ਉਹ ਜਾਵੇਗੀ। ਉਹਨਾਂ ਨੇ ਕਿਹਾ ਵੀ ਜਦ ਫੈਡਰਲ ਸਰਕਾਰ ਇਸ ਟਾਈਮ ਹਾਰਡ ਵਰਕਿੰਗ ਫੈਮਿਲੀਜ਼ ਨੂੰ ਟਾਰਗੇਟ ਕਰ ਰਹੀ ਆ, ਕੈਲੀਫੋਰਨੀਆ ਉਹਨਾਂ ਦੇ ਨਾਲ ਖੜਾ ਆ। ਕਹਿੰਦੇ ਵੀ ਜਿਹੜੇ ਪਾਰਟਨਰਸ ਤੇ ਫੰਡਿੰਗ ਲੋਕਲ ਕਮਿਊਨਿਟੀਜ਼ ਹੈਗੀਆਂ ਆ ਵੀ ਉਹਨਾਂ ਨੂੰ ਉਹ ਸਪੋਰਟ ਜਿਹੜੀ ਉਹ ਕਰਨਗੇ। ਇਹਨਾਂ ਨੇ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ, ਕਹਿੰਦੇ ਵੀ ਇਸ ਟਾਈਮ ਬਹੁਤ ਜ਼ਿਆਦਾ ਜਿਹੜੀ ਇਸ ਦੇ ਵਿੱਚ ਜ਼ਰੂਰਤ ਆ ਜਦ ਇਹ ਮਾਸ ਡਿਟੈਂਸ਼ਨ ਤੇ ਸਾਰਾ ਕੁਝ ਚੱਲ ਰਿਹਾ ਆ, ਡਿਊ ਪ੍ਰੋਸੈਸ ਨੂੰ ਉਹ ਕਹਿੰਦੇ ਵੀ ਛਿੱਕੇ ਟੰਗ ਰਹੇ ਆ ਤੇ ਅਥਾਰਟੀਰੀਅਨ ਐਨਫੋਰਸਮੈਂਟ $170 ਬਿਲੀਅਨ ਦੇ ਨਾਲ ਫੈਡਰਲ ਸਰਕਾਰ ਕਹਿੰਦੇ ਕਰ ਰਹੀ ਆ ਤੇ ਅਸੀਂ ਜਿਹੜੀ ਆ ਕੈਲੀਫੋਰਨੀਆ ਦੇ ਇਹਨਾਂ ਲੋਕਾਂ ਦੀ ਮਦਦ ਜਿਹੜੀ ਉਹ ਕਰਾਂਗੇ। ਉਹਨਾਂ ਦੇ ਸਪੋਕਸਪਰਸਨ ਨੇ ਕੈਲ ਮੈਟਰਸ ਨਾਲ ਗੱਲ ਕਰਦੇ ਹੋਏ ਕਿਹਾ ਵੀ ਲੋਕ ਘਰਾਂ ਨੂੰ ਛੱਡ ਕੇ ਜਿਹੜਾ ਉਹ ਨਹੀਂ ਜਾ ਰਹੇ, ਸਕੂਲ ਤੇ ਜਾਣ ਲਈ, ਕੰਮ ਤੇ ਜਾਣ ਲਈ ਵੀ ਉਹ ਡਰੇ ਹੋਏ ਨੇ ਤੇ ਕਹਿੰਦੇ ਵੀ ਕਈਆਂ ਦੇ ਲਈ ਤਾਂ ਗਰੋਸਰੀਜ਼ ਨੂੰ ਅਫੋਰਡ ਕਰਨਾ ਵੀ ਔਖਾ ਜਿਹੜਾ ਉਹ ਹੋਇਆ ਆ। ਸੋ ਕੈਲੀਫੋਰਨੀਆ ਨੇ ਇਸ ਟਾਈਮ ਮਨੀ ਉਦੋਂ ਐਲੋਕੇਟ ਕੀਤੀ ਆ ਜਦ ਕੈਲੀਫੋਰਨੀਆ ਦਾ ਬਜਟ $2.3 ਬਿਲੀਅਨ ਦੇ ਘਾਟੇ ਵਾਲਾ ਹੋਊਗਾ, ਪਰ ਜਿੰਨੀ ਰਾਸ਼ੀ ਹੈਗੀ ਆ ਉਹਦੇ ਵਿੱਚੋਂ $35 ਮਿਲੀਅਨ ਕਹਿੰਦੇ ਵੀ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਨੂੰ ਵੱਖ-ਵੱਖ ਤਰੀਕੇ ਦੀ ਮਦਦ ਫਿਲੈਂਥਰੋਪਿਕ ਜਿਹੜੀਆਂ ਕੁਝ NGOs ਕਹਿ ਲਓ ਵੀ ਉਹਨਾਂ ਦੇ ਜ਼ਰੀਏ ਇਹਨਾਂ ਨੂੰ ਮਦਦ ਪਹੁੰਚਾਈ ਜਾਊਗੀ, ਜਿਨ੍ਹਾਂ ਵਿੱਚ ਫੂਡ ਅਸਿਸਟੈਂਸ ਤੇ ਲੀਗਲ ਨੀਡਸ ਜਿਹੜੀਆਂ ਉਹ ਮਦਦ ਸ਼ਾਮਲ ਹੋਵੇਗੀ। ਜੀ। ਅਗਲੀ ਖਬਰ ਵੀ ਜਿਹੜੀ ਫ੍ਰੈਜ਼ਨੋ ਦੀ ਹੈ ਤੇ ਖਬਰ ਗੌਰ ਦੇ ਨਾਲ ਸੁਣਨ ਵਾਲੀ ਹੈ ਵੀ ਲੋਕ ਜਿਹੜੀ ਆਪਣੀ ਗੱਲ ਕਿਵੇਂ ਰੱਖਦੇ ਨੇ, ਉਹਨਾਂ ਦਾ ਗੱਲ ਰੱਖਣ ਦਾ ਤਰੀਕਾ ਕੀ ਹੈ। ਕਹਿੰਦੇ ਕਿ ਆਈਸ ਜਿਹੜੇ ਆਪਰੇਸ਼ਨਸ ਨੇ ਫ੍ਰੈਜ਼ਨੋ ਦੇ ਵਿੱਚ ਉਹ ਇਸ ਟਾਈਮ ਨਹੀਂ ਚੱਲ ਰਹੇ, ਪਰ ਬਾਵਜੂਦ ਇਸ ਦੇ ਡਰ, ਫੀਅਰ, ਮਿਸ ਇਨਫੋਰਮੇਸ਼ਨ ਜਿਹੜੀ ਆ ਉਹ ਇਸ ਟਾਈਮ ਬਹੁਤ ਜ਼ਿਆਦਾ ਚੱਲ ਰਹੀ ਹੈ। ਅਸਲ ਦੇ ਵਿੱਚ ਹੋਇਆ ਕੀ ਹੈ ਕਿ ਫ੍ਰੈਜ਼ਨੋ ਦੇ ਵਿੱਚ ਲੰਘੇ ਦਿਨੀ ਇੱਕ ਸ਼ੁੱਕਰਵਾਰ ਦੀ ਰਾਤ ਨੂੰ 100 ਤੋਂ ਵੱਧ ਜਿਹੜੇ ਲੋਕ ਨੇ ਮੈਂਬਰ ਇਕੱਠੇ ਹੋਏ, ਸਾਊਥ ਈਸਟ ਏਸ਼ੀਅਨ ਕਮਿਊਨਿਟੀ ਦੇ ਲੋਕ ਸੀਗੇ ਜਿਹੜੇ ਬੈਂਕਟ ਹਾਲ ਦੇ ਵਿੱਚ, ਤੇ ਉਹਨਾਂ ਨੇ ਡਿਸਕਸ ਕੀਤਾ ਉੱਥੇ ਜਿਹੜੇ ਇਮੀਗ੍ਰੇਸ਼ਨ ਦੇ ਕੰਸਰਨ ਨੇ ਵੀ ਕਿਵੇਂ ਜਿਹੜੀ ਅਗਰੈਸਿਵ ਆ ਜਾਂ
ਟਾਈਮ ਵਾਇਲੈਂਟ ਇਮੀਗ੍ਰੇਸ਼ਨ ਐਨਫੋਰਸਮੈਂਟ ਆ ਉਹਦੇ ਨਾਲ ਆਪਾਂ ਕਿਵੇਂ ਦੇਖੀਏ, ਖਾਸ ਕਰਕੇ ਜਿਹੜੇ ਮਿਨੀਐਪੋਲਿਸ ਦੇ ਵਿੱਚ ਜਿਹੜੀਆਂ ਆਪਾਂ ਨੂੰ ਘਟਨਾਵਾਂ ਸਾਹਮਣੇ ਆਈਆਂ ਸੀ, ਉਸ ਤੋਂ ਬਾਅਦ ਇਕੱਠੇ ਹੋਏ ਸੀਗੇ। ਤੇ ਇਹਨਾਂ ਦੇ ਵਿੱਚ ਖਮੇਰ ਕਮਿਊਨਿਟੀ ਸੀਗੀ, ਲਾਓ ਕਮਿਊਨਿਟੀ ਸੀਗੀ ਤੇ ਮੀਅਨ ਕਮਿਊਨਿਟੀ ਸੀਗੀ ਤੇ ਹਮਾਂਗ ਕਮਿਊਨਿਟੀ ਦੇ ਲੋਕ ਸੀਗੇ। ਜਿਨ੍ਹਾਂ ਦੇ ਵਿੱਚੋਂ ਇੱਕ ਜੈਨੀਆ ਹੈ, ਮੇ ਜੈਨੀਆ, ਜਿਹੜੇ ਕਿ ਇਹਨਾਂ ਦੇ ਵਿੱਚੋਂ ਆਪਾਂ ਰਿਪ੍ਰੈਜ਼ੈਂਟੇਟਿਵ ਕਹਿ ਸਕਦੇ ਹਾਂ। ਉਹਨਾਂ ਨੇ ਜਦੋਂ ਗੱਲ ਰੱਖੀ ਮੀਡੀਆ ਦੇ ਸਾਹਮਣੇ, ਤਾਂ ਉਹ ਕਹਿੰਦੇ ਕਿ ਅਸੀਂ ਜਿਹੜੇ ਲੋਕ ਆ, ਅਸੀਂ 1970 ਦੇ ਵਿੱਚ ਜਿਹੜੇ ਹਮੰਗ ਲੋਕ ਆ, ਉਹ ਇੱਥੇ ਭੱਜ ਕੇ ਆਏ ਸੀਗੇ ਜਦੋਂ ਵੀਅਤਨਾਮ ਵਾਰ ਚੱਲ ਰਹੀ ਸੀਗੀ, ਤੇ ਉਹ ਕਹਿੰਦੇ ਵੀ ਆਪਣੀਆਂ ਜ਼ਿੰਦਗੀਆਂ ਨੂੰ ਖਤਰੇ ਦੇ ਵਿੱਚ ਪਾ ਕੇ ਤੇ ਉੱਥੋਂ ਦੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਚੁਣੌਤੀਆਂ ਦੇ ਨਾਲ ਸਿੱਝ ਕੇ ਉਸ ਤੋਂ ਬਾਅਦ ਕਹਿੰਦੇ ਵੀ ਅਸੀਂ ਜਿਹੜਾ ਆਏ ਸੀਗੇ। ਇਹਨਾਂ ਦੇ ਵਿੱਚੋਂ ਜ਼ਿਆਦਾਤਰ ਲੋਕ ਉਹ ਨੇ ਜਿਹੜੇ ਸਾਊਥ ਈਸਟ ਏਸ਼ੀਆ ਜਾਂ ਚਾਈਨਾ ਦੇ ਵਿੱਚੋਂ ਆਏ ਨੇ। ਉਹਦੇ ਕਹਿਣ ਦੇ ਮੁਤਾਬਕ ਉਹ ਕਹਿੰਦੇ ਕਿ ਸੀਕ੍ਰੇਟ ਵਾਰ ਇੱਕ ਚੱਲ ਰਹੀ ਸੀ, ਜਿਹਦੇ ਕਰਕੇ ਉੱਥੋਂ ਦੇ ਲੋਕਾਂ ਦੀ ਜ਼ਿੰਦਗੀ ਜਿਹੜੀ ਆ ਤਬਾਹ ਹੋ ਗਈ ਸੀਗੀ। ਥਾਊਜ਼ੈਂਡਸ ਆਫ ਹਮੰਗ ਜਿਹੜੇ ਲੋਕ ਆ, ਉਹ ਉਦੋਂ ਮਾਰੇ ਗਏ ਸੀਗੇ। ਵੀ ਵਰ ਲੈਫਟ ਵਿਦ ਨੋ ਹੋਮਲੈਂਡ। ਉਹਨੇ ਆਪਣਾ ਜਿਹੜਾ ਡਾਇਲੋਗ ਵਰਤਿਆ ਵੀ ਸਾਨੂੰ ਜਿਹੜਾ ਕੋਈ ਸਾਡੀ ਧਰਤੀ ਨਹੀਂ, ਕੁਛ ਨਹੀਂ, ਸਾਡਾ ਕੋਈ ਉੱਥੇ ਪਿੰਡ ਨਹੀਂ ਬਚਿਆ, ਕੋਈ ਟਿਕਾਣਾ ਜਿਹੜੀ ਨਹੀਂ ਕੋਈ। ਹਾਂ ਕੋਈ ਟਿਕਾਣਾ ਨੀਗਾ। ਤੇ ਕਹਿੰਦੇ ਵੀ ਅੱਜ ਜੇ ਸਾਡੇ 2 ਦਹਾਕਿਆਂ 3 ਦਹਾਕਿਆਂ ਬਾਅਦ ਜੇ ਅਸੀਂ ਯੂਐਸ ਸਿਟੀਜ਼ਨ ਆ ਜਾਂ ਅਸੀਂ ਐਜ਼ ਅ ਰਿਫਿਊਜੀ ਇੱਥੇ ਰਹਿ ਰਹੇ ਹਾਂ, ਤਾਂ ਅਸੀਂ ਨੈਚੁਰਲਾਈਜ਼ਡ ਹੋ ਚੁੱਕੇ ਹਾਂ, ਕਿ ਨੈਚੁਰਲਾਈਜ਼ਡ ਜਿਹੜੇ ਯੂਐਸ ਸਿਟੀਜ਼ਨਸ ਹੋ ਚੁੱਕੇ ਨੇ, ਉਹਨਾਂ ਦੇ ਵਿੱਚ ਵੀ ਡਰ ਆ ਵੀ ਉਹਨਾਂ ਨੂੰ ਕਿਤੇ ਵਾਪਸ ਨਾ ਭੇਜ ਦਿੱਤਾ ਜਾਵੇ। ਪਰ ਕਹਿੰਦੇ ਕਿ ਕਿੱਥੇ ਭੇਜਣਗੇ ਸਾਨੂੰ? ਸਾਡਾ ਕੋਈ ਟਿਕਾਣਾ ਹੀ ਹੈ ਨੀਗਾ, ਸਾਡੀ ਕੋਈ ਧਰਤੀ ਹੈ ਨਹੀਂ, ਤੇ ਸਾਡਾ ਕੋਈ ਦਾਅਵਾ ਹੀ ਹੈ ਨੀਗਾ, ਤੇ ਅਸੀਂ ਕਿੱਥੇ ਜਾਵਾਂਗੇ? ਡੈਮੋਕ੍ਰੈਟਿਕ ਜਿਹੜੇ ਕਾਂਗਰਸਮੈਨ ਨੇ, ਜਿਮ ਕੋਸਟਾ, ਉਹਨਾਂ ਨੇ ਵੀ ਉਹਨਾਂ ਦੀ ਜਿਹੜੀ ਜਨਵਰੀ ਮਹੀਨੇ ਦੇ ਵਿੱਚ ਇੱਕ ਮੀਟਿੰਗ ਹੋਈ ਸੀਗੀ, ਉਹਨੂੰ ਅਟੈਂਡ ਕੀਤਾ ਸੀਗਾ। ਸੋ ਰਾਜਕਰਮਵੀਰ ਸਿੰਘ ਜੀ, ਇੱਥੋਂ ਤੁਸੀਂ ਅੰਦਾਜ਼ਾ ਲਾਓ ਵੀ ਜਿਹੜੀਆਂ ਵੱਖ-ਵੱਖ ਕਮਿਊਨਿਟੀਜ਼ ਦੇ ਲੋਕ ਰਹਿੰਦੇ ਨੇ, ਪਰ ਆਪਣੀ ਗੱਲ ਰੱਖਣ ਦਾ, ਆਪਣੀ ਧਰਤੀ ਦੇ ਉੱਤੇ ਹੋ ਰਹੇ ਜ਼ੁਲਮ ਦੀ ਗੱਲ ਕਰਨ ਦਾ, ਇੱਥੋਂ ਦੇ ਰਿਪ੍ਰੈਜ਼ੈਂਟੇਟਿਵ ਨੂੰ 100 ਕੁ ਬੰਦਾ ਸੀਗਾ ਉਹਨਾਂ ਦਾ, ਜਿਨ੍ਹਾਂ ਦੇ ਵਿੱਚ ਜਿਮ ਕੋਸਟਾ ਤੱਕ ਨੂੰ ਜਾਣਾ ਪਿਆ। ਕਾਂਗਰਸਮੈਨ ਜਿਹੜੇ। ਹਾਂ, ਕਾਂਗਰਸਮੈਨ ਆ। ਸੋ ਹੂੰ। ਇਹ ਤਰੀਕਾਕਾਰ ਹੁੰਦਾ ਜਦੋਂ ਤੁਸੀਂ ਇਹੋ ਜਿਹੇ ਸੰਕਟ ਦੇ ਸਮੇਂ ਦੇ ਵਿੱਚ ਆਪਣੀ ਗੱਲ ਰੱਖਦੇ ਹੋ। ਜੀ, ਇਮੀਗ੍ਰੇਸ਼ਨ ਐਨਫੋਰਸਮੈਂਟ ਨੂੰ ਲੈ ਕੇ ਇਹਨਾਂ ਨੇ ਹਾਂ। ਵਿਸ਼ੇਸ਼ ਤੌਰ ਦੇ ਉੱਤੇ ਮੀਟਿੰਗ ਜਿਹੜੀ ਕਿ ਜਿਹੜੀ ਉਹ ਕੀਤੀ ਸੀਗੀ। ਜੀ। ਸੋ ਜਨਵਰੀ ਦੀ ਇਹ ਗੱਲ ਆ, ਤੇ ਸੋ ਆਈਸ ਦੇ ਆਪਰੇਸ਼ਨ ਫਰੈਜ਼ਨੋ 'ਚ ਹੋ ਰਹੇ ਆ ਨਹੀਂ ਹੋ ਰਹੇ, ਉਸ ਨੂੰ ਲੈ ਕੇ ਕਾਫੀ ਜ਼ਿਆਦਾ ਡਰ ਤੇ ਮਿਸ ਇਨਫੋਰਮੇਸ਼ਨ ਕਹਿੰਦੇ ਵੀ ਉਹਦੀ ਥਾਂ ਦੇ ਉੱਤੇ ਫੈਲੀ ਪਈ ਹੈਗੀ ਆ। ਬਿਲਕੁਲ। ਉਹ ਵੀ ਇੱਕ ਐਂਗਲ ਜਿਹੜਾ ਇਸ ਦਾ ਸਾਹਮਣੇ ਜਿਹੜਾ ਉਹ ਆ ਰਿਹਾ ਹੈਗਾ ਜੀ, ਆ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਟਰੰਪ ਐਡਮਿਨਿਸਟ੍ਰੇਸ਼ਨ ਨੇ ਕਿਹਾ ਆ ਵੀ ਜਿਹੜਾ ਵੈਨੇਜ਼ੁਏਲਾ ਆ, ਜੀ। ਉਹ ਮਡੂਰੋ ਦੀ ਲੀਗਲ ਫੀਸ ਨਹੀਂ ਪੇ ਕਰੂਗਾ। ਜਿਹੜੇ ਉਹਨਾਂ ਦੇ ਲਾਇਰ ਆ, ਉਸ ਨੂੰ ਜਿਹੜਾ ਉਹ ਦੱਸ ਦਿੱਤਾ ਜਿਹੜਾ ਹੋ ਗਿਆ ਆ। ਵੈਨੇਜ਼ੁਏਲਾ ਦਾ ਜਿਹੜਾ ਪ੍ਰੈਜ਼ੀਡੈਂਟ ਆ, ਉਸ ਨੂੰ ਜਨਵਰੀ ਦੇ ਸ਼ੁਰੂਆਤ 3 ਤਰੀਕ ਨੂੰ ਜਿਹੜਾ ਉੱਥੋਂ ਚੱਕ ਲਿਆਂਦਾ ਸੀਗਾ ਵੈਨੇਜ਼ੁਏਲਾ ਤੋਂ ਪ੍ਰੈਜ਼ੀਡੈਂਟ ਨੂੰ, ਤੇ ਉਸ ਦੀ ਜਿਹੜੀ ਉਹ ਵਾਈਫ ਸਿਲੀਆ ਫਲੋਰਸ ਨੂੰ, ਤੇ ਇਸ ਦੇ ਉੱਤੇ ਵੱਖ-ਵੱਖ ਚਾਰजेस ਦੇ ਨਾਲ ਇਸ ਟਾਈਮ ਇਸ ਨੂੰ ਇੱਕ ਡਿਟੈਂਸ਼ਨ ਸੈਂਟਰ, ਨਿਊਯਾਰਕ ਦੇ ਡਿਟੈਂਸ਼ਨ ਸੈਂਟਰ ਦੇ ਵਿੱਚ ਰੱਖਿਆ ਹੋਇਆ ਆ। 17 ਮਾਰਚ ਨੂੰ ਕੋਰਟ ਦੀ ਜਿਹੜੀ ਹੀਅਰਿੰਗ ਹੋਣੀ ਆ, ਤੇ ਪਰ ਟਰੰਪ ਉਹਨਾਂ ਨੇ ਕਹਿ ਦਿੱਤਾ ਵੀ ਇਹ ਨਹੀਂ ਆ ਵੀ ਇਸ ਦੇ ਜਿਹੜੇ ਵਕੀਲਾਂ ਦਾ ਖਰਚਾ ਆ ਵੀ ਉਹ ਵੈਨੇਜ਼ੁਏਲਾ ਦੀ ਸਰਕਾਰ ਜਿਹੜੀ ਉਹ ਦਵੇ। ਸੋ ਇਹ ਇਸ ਚੀਜ਼ ਨੂੰ ਜਿਹੜਾ ਉਹ ਰੋਕ ਦਿੱਤਾ ਗਿਆ ਹੈਗਾ ਆ। ਸੋ ਇਹਨਾਂ ਦੇ ਜਿਹੜਾ ਵਕੀਲ ਆ, ਉਸ ਨੂੰ ਕਹਿੰਦੇ ਵੀ 20 ਫਰਵਰੀ ਨੂੰ ਫਾਈਲ ਕੀਤਾ ਸੀ ਉਹਨਾਂ ਨੇ ਟ੍ਰੈਜਰੀ ਡਿਪਾਰਟਮੈਂਟ ਆਫਿਸ ਆਫ ਫੋਰਨ ਐਸੈਟ ਕੰਟਰੋਲ, ਜਿਨ੍ਹਾਂ ਨੇ 9 ਜਨਵਰੀ ਨੂੰ ਗ੍ਰਾਂਟ ਕਰ ਦਿੱਤਾ ਸੀਗਾ ਪਹਿਲਾਂ ਵੀ ਵੈਨੇਜ਼ੁਏਲਾ ਦੀ ਸਰਕਾਰ ਪੇ ਕਰ ਸਕੂਗੀ ਇਹਨਾਂ ਦੇ ਡਿਫੈਂਸ ਨੂੰ। ਪਰ ਉਸ ਤੋਂ ਬਾਅਦ 3 ਘੰਟਿਆਂ ਬਾਅਦ ਹੀ ਉਹਨਾਂ ਨੇ ਇਹ ਜਿਹੜਾ ਲਾਇਸੈਂਸ ਜੋ ਗ੍ਰਾਂਟ ਕੀਤਾ ਸੀ ਉਸ ਨੂੰ ਅਮੈਂਡ ਕਰ ਦਿੱਤਾ, ਤੇ ਕਿਹਾ ਵੀ ਜਿਹੜੀ ਵੈਨੇਜ਼ੁਏਲਾ ਦੀ ਸਰਕਾਰ ਆ, ਉਹ ਇਸ ਦਾ ਕੇਸ ਨਹੀਂ ਲੜ ਸਕੇਗੀ। ਹੁਣ ਇਹ ਕੀ ਅੱਗੇ ਇਸ ਦਾ ਕੇਸ ਕੌਣ ਲੜੂਗਾ? ਕੀ ਇਹਨੂੰ ਸਰਕਾਰੀ ਵਕੀਲ ਪ੍ਰਵੀਨ ਜੀ ਮਿਲੂਗਾ, ਤੇ ਜਾਂ ਫਿਰ ਹਵਾਲਗਿਰੀ ਦੇ ਨਾਲ, ਜਾਂ ਕਹਿ ਲਓ ਵੀ ਹਵਾਲੇ ਦੇ ਨਾਲ, ਸੌਰੀ, ਵੀ ਉਹ ਮਨੀ ਉਧਰੋਂ ਦੇਣਗੇ ਕਿਸੇ ਨੂੰ ਤੇ ਇਧਰੋਂ ਵਕੀਲ ਜਿਹੜਾ ਆ ਕੋਈ ਹਾਇਰ ਕੀਤਾ ਜਾਊਗਾ। ਇਹ ਦੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ। ਪਰ ਜੇ ਇਦਾਂ ਵੀ ਕਰਦੇ ਆ ਤਾਂ ਉਹਦਾ ਵੀ ਕਾਫੀ ਵੱਡਾ ਇੱਕ ਮੁੱਦਾ ਬਣ ਜਾਣਾ ਆ। ਸੋ 17 ਮਾਰਚ ਨੂੰ ਆ ਰਹੀ ਇਸ ਦੀ ਜਿਹੜੀ ਤਰੀਕ ਆ, ਉਸ ਦੇ ਵਿੱਚ ਦੇਖਣ ਵਾਲੀ ਗੱਲ ਰਹੂਗੀ ਵੀ ਇਵੈਂਚੁਅਲੀ ਵਕੀਲਾਂ ਦਾ ਖਰਚਾ ਕੌਣ ਇਸ ਦੇ ਵਿੱਚ ਚੱਲਦਾ ਹੈਗਾ ਜੀ। ਅਗਲੀ ਜਿਹੜੀ ਖਬਰ ਆ, ਉਹ ਇਸ ਟਾਈਮ ਲਾਸ ਐਂਜਲਸ ਕਾਉਂਟੀ ਡਿਪਾਰਟਮੈਂਟ ਦੇ ਨਾਲ ਜੁੜੀ ਹੋਈ ਹੈ, ਜਿੱਥੋਂ ਜਿਹੜਾ ਚਿਲਡਰਨ ਤੇ ਫੈਮਿਲੀ ਸਰਵਿਸ ਆ, ਉਹਨੇ ਸੂ ਕੀਤਾ ਇੱਕ 14 ਮਹੀਨਿਆਂ ਦੀ ਬੱਚੀ ਦੇ ਡੈਥ ਦੇ ਮਾਮਲੇ ਦੇ ਵਿੱਚ। ਤੇ ਇਹਨਾਂ ਦਾ ਜਿਹੜਾ ਅਟਾਰਨੀ ਆ, ਉਹਨੇ ਦੋਸ਼ ਲਾਏ ਨੇ ਕਿ ਇੱਕ ਜਿਹੜਾ ਕਪਲ ਆ, ਉਹਨਾਂ ਦੀ ਅਣਗਹਿਲੀ ਕਰਕੇ ਜਿਹੜੀ ਹੈ ਬੱਚੀ ਦੀ ਜਾਨ ਜਿਹੜੀ ਆ ਉਹ ਚਲੀ ਗਈ ਆ। ਅਸਲ ਦੇ ਵਿੱਚ ਲੌਂਗ ਬੀਚ ਜਿਹੜਾ ਪੁਲਿਸ ਡਿਪਾਰਟਮੈਂਟ ਆ, ਤੇ ਉਹਨਾਂ ਨੇ ਦੱਸਿਆ ਵੀ ਜਿਹੜੇ ਇੱਕ ਮਿਲਰ
ਚਿਲਡਰਨ ਹਸਪੀਟਲ ਦੇ ਵਿੱਚ ਬੱਚੀ ਨੂੰ ਦਾਖਲ ਕਰਵਾਇਆ ਗਿਆ ਸੀ। ਨਵੰਬਰ 7, 2025 ਦੀ ਘਟਨਾ ਵਾ, ਜਦੋਂ ਜਿਹੜੇ ਟਿੱਲੀ ਜਿਹੜੇ ਆ, ਇੱਕ ਤਾਂ ਉਹਨਾਂ ਦੇ ਜਿਹੜਾ ਪੇਰੈਂਟ ਆ ਉਹਦਾ ਨਾਮ ਟਿੱਲੀ ਆ, ਤੇ ਇੱਕ ਦਾ ਜਿਹੜਾ ਉਹਦਾ ਨਾਮ ਜਿਹੜਾ ਐਲਫਰੈਡੋ ਮਨੂਜ਼ ਆ। ਉਹ ਕਹਿੰਦੇ ਕਿ ਉਸ ਤੋਂ ਬਾਅਦ ਜਦੋਂ ਬੱਚੀ ਜਿਹੜੀ ਆ ਉਹ ਅਨਰਿਸਪੋਂਸਿਵ ਸੀਗੀ ਉਸ ਟਾਈਮ ਦੇ ਵਿੱਚ, ਤੇ ਉਸ ਤੋਂ ਬਾਅਦ ਤੀਜੇ ਦਿਨ ਜਦੋਂ ਇਹਨੂੰ ਲਾਈਫ ਸਪੋਰਟ ਦੇ ਉੱਤੇ ਰੱਖਿਆ ਗਿਆ ਸੀ, ਤੀਜੇ ਦਿਨ ਜਿਹੜੀ ਆ ਉਹ ਜ਼ਖਮਾਂ ਦੀ ਤਾਬ ਨਾਲ ਝੱਲਦਿਆਂ ਉਹਦੀ ਮੌਤ ਹੋ ਗਈ ਸੀ। 7 ਨਵੰਬਰ ਦੀ ਘਟਨਾ, 25 ਨਵੰਬਰ ਨੂੰ ਐਲਫਰੈਡੋ ਮਨੂਜ਼ ਤੇ ਜਿਹੜੀ ਕੈਲੀ ਲਿਆਨੀ ਮਨੂਜ਼ ਆ ਉਹਨੂੰ ਅਰੈਸਟ ਕੀਤਾ ਗਿਆ ਸੀਗਾ ਇਸ ਬੱਚੀ ਦੇ ਡੈਥ ਦੇ ਮਾਮਲੇ ਦੇ ਵਿੱਚ। ਤੇ ਡਿਟੈਕਟਿਵ ਜਿਹੜੇ ਆ ਉਹਨਾਂ ਨੇ ਇਹ ਗੱਲ ਲੱਭੀ ਸੀ ਆਪਣੀ ਜਾਂਚ ਦੇ ਦਰਮਿਆਨ ਕਿ ਇਸ ਬੱਚੀ ਨੂੰ ਅਬਿਊਜ਼ ਕੀਤਾ ਗਿਆ, ਤੇ ਉਹਦੇ ਸੱਟਾਂ ਵੀ ਲੱਗੀਆਂ ਸਨ, ਜਿਸ ਕਰਕੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਜਿਹੜਾ ਉਹਨਾਂ ਦੀ ਮੌਤ ਹੋ ਗਈ। ਹੁਣ ਕਪਲ ਨੂੰ ਜਿਹੜਾ ਚਾਰਜ ਕੀਤਾ ਗਿਆ ਸੀ 2 ਦਸੰਬਰ ਨੂੰ 1 ਕਾਊਂਟ ਈਚ ਆਫ ਮਰਡਰ ਦੇ ਤਰੀਕੇ ਦੇ ਨਾਲ, ਟਾਰਚਰ ਤੇ ਅਸੌਲਟ ਔਨ ਅ ਚਾਈਲਡ ਕਾਊਜ਼ਿੰਗ ਡੈਥ, ਇਹ ਸਾਰੇ ਜਿਹੜੇ ਚਾਰजेस ਆ ਉਹ ਲਾਏ ਗਏ ਸੀਗੇ। ਤੇ ਇਹ ਜਿਹੜੀ ਐਲਫਰੈਡੋ ਮਨੂਜ਼ ਦੀ ਜਿਹੜੀ ਇਹਦੀ ਜਿਹੜੀ ਮਾਤਾ ਵਾ ਉਹ ਜਿਹੜੀ ਆ ਸਟੈਪ ਮਦਰ ਦੱਸੀ ਗਈ ਆ ਕੈਲੀ ਮਨੂਜ਼, ਤੇ ਜਿਹੜਾ ਪਿਤਾ ਉਹ ਬਾਇਓਲੋਜੀਕਲ ਫਾਦਰ ਸੀਗਾ। ਸੋ ਇਹਨਾਂ ਦੋਨਾਂ ਦੇ ਉੱਤੇ ਇਹ ਦੋਸ਼ ਲੱਗਿਆ ਕਿ ਇਹਨਾਂ ਨੇ ਬੱਚੀ ਨੂੰ ਜਿਹੜਾ ਉਹ ਮਾੜੇ ਤਰੀਕੇ ਦੇ ਨਾਲ ਟਰੀਟ ਕੀਤਾ, ਤੇ ਉਸ ਤੋਂ ਬਾਅਦ ਉਹਨੂੰ ਕੁੱਟਿਆ, ਤੇ ਜਿਸ ਕਰਕੇ ਉਹਦੀ ਜਿਹੜੀ ਡੈਥ ਹੋ ਗਈ। ਹੁਣ ਜਿਹੜੇ ਆ ਉਹ ਆਟੋਪਸੀ ਰਿਪੋਰਟ ਤੋਂ ਜਿਹੜੀ ਲਈ ਗਈ, ਤੇ ਉਸ ਤੋਂ ਬਾਅਦ ਦੱਸਿਆ ਗਿਆ ਕਿ ਇਹ ਜਿਹੜੇ LA ਡਿਪਾਰਟਮੈਂਟ ਆਫ ਚਿਲਡਰਨ ਐਂਡ ਫੈਮਿਲੀ ਸਰਵਿਸ ਜਿਹੜਾ ਉਹਨੇ ਇਸ ਮਾਮਲੇ ਦੇ ਵਿੱਚ ਜਿਹੜਾ ਇਹ ਸੂ ਕੀਤਾ, ਤੇ ਕੰਪਲੇਂਟ ਫਾਈਲਡ ਹੋਈ ਸੀ ਇਸ ਮਾਮਲੇ ਦੇ ਵਿੱਚ, ਤੇ ਬੱਚੀ ਦੀ ਤੀਜੇ ਦਿਨ ਹਸਪਤਾਲ ਦੇ ਵਿੱਚ ਦਾਖਲ ਕਰਵਾਉਣ ਤੋਂ ਬਾਅਦ ਜਿਹੜੀ ਆ ਉਹ ਮੌਤ ਹੋ ਗਈ ਸੀ। ਜੀ। ਕੈਲੀਫੋਰਨੀਆ ਦੀ ਟੈਕਸ ਏਜੰਸੀ ਨੇ ਕਹਿੰਦੇ $6 ਬਿਲੀਅਨ ਦਾ ਜਿਹੜਾ ਫਰਾਡ ਆ ਪਿਛਲੇ 8 ਸਾਲਾਂ ਦੇ ਵਿੱਚ ਰੋਕਿਆ ਹੈਗਾ ਆ। ਜਿਹੜੇ ਗਵਰਨਰ ਨੇ ਨਿਊਸਮ, ਉਹਨਾਂ ਨੇ ਇਹ ਅਨਾਉਂਸ ਕੀਤਾ ਆ। FTB ਫਰੈਂਚਾਈਜ਼ ਟੈਕਸ ਬੋਰਡ, ਉਹਨਾਂ ਨੇ ਕਿਹਾ ਵੀ ਜਿਹੜੀ ਉਹਨਾਂ ਦੀ ਫਰਾਡ ਪ੍ਰੀਵੈਂਸ਼ਨ ਟੀਮ ਆ, ਉਹਨਾਂ ਦੇ ਦੁਆਰਾ ਜਿਹੜੇ ਨਕਲੀ ਕਲੇਮ ਆ, ਫਾਲਸ ਕਲੇਮ ਆ, ਰਿਫੰਡੇਬਲ ਟੈਕਸ ਕ੍ਰੈਡਿਟ ਦੇ ਲਈ ਉਸ ਨੂੰ ਆਇਡੈਂਟੀਫਾਈ ਕੀਤਾ ਗਿਆ, ਤੇ ਜਿਹੜੀਆਂ ਕਈ ਪੇਮੈਂਟਸ ਆ ਉਹਨਾਂ ਨੂੰ ਰੋਕਿਆ, ਤੇ ਜਿਹੜੀ ਟੈਕਸ ਰਿਲੇਟਡ ਆਇਡੈਂਟੀਟੀ ਥੈਫਟ ਆ ਉਸ ਨੂੰ ਰੋਕਿਆ ਹੈਗਾ ਆ। ਸੋ ਗਵਰਨਰ ਨਿਊਸਮ ਨੇ ਕਿਹਾ ਵੀ ਇਹਦੇ ਐਫਰਟਸ ਦੇ ਨਾਲ ਜਿਹੜੀ ਸਕੂਲ, ਪਬਲਿਕ ਸੇਫਟੀ, ਅਦਰ ਸਰਵਿਸਿਜ਼ ਜਿਹੜੀਆਂ ਹੈਗੀਆਂ ਆ ਉਹਨਾਂ ਨੂੰ ਅਸੀਂ ਪ੍ਰੋਟੈਕਟ ਕਰ ਰਹੇ ਹਾਂ। ਸੋ 8 ਸਾਲਾਂ ਦੇ ਵਿੱਚ $6 ਬਿਲੀਅਨ ਕਹਿੰਦੇ ਅਸੀਂ ਬਚਾਇਆ ਹੈਗਾ ਆ, ਜਿਹੜੇ ਗਲਤ ਤਰੀਕੇ ਦੇ ਨਾਲ ਟੈਕਸ ਕ੍ਰੈਡਿਟ ਆ ਜਿਹੜੇ ਉਹ ਕਲੇਮ ਕੀਤੇ ਜਾ ਰਹੇ ਸੀਗੇ। ਪਰ ਨਾਲ ਦੇ ਨਾਲ ਗਵਰਨਰ ਸਾਹਿਬ ਇਹ ਵੀ ਦੱਸੋ ਵੀ $20-25 ਬਿਲੀਅਨ ਜਿਹੜਾ ਹੋਮਲੈਸਨੈਸ ਦੇ ਲਈ ਪਤਾ ਨਹੀਂ ਕਿਹੜੇ ਖੂਹ ਖਾਤੇ ਪੈ ਗਿਆ, ਉਹਦਾ ਕੀ ਬਣ ਰਿਹਾ ਆ, ਇਹ ਵੀ ਮਾੜਾ ਜਿਹਾ ਸਾਨੂੰ ਦੱਸੋ ਵੀ ਜਿਹੜੀ ਰੇਲ ਗੱਡੀ ਤੇਜ਼ ਵਾਲੀ ਚਲਾਉਣੀ ਆ ਉਹਦੇ ਲਈ ਜਿਹੜੇ ਬਿਲੀਅਨਸ ਆਫ ਡਾਲਰ ਗਏ ਆ ਉਹ ਜਿਹੜੇ ਉਹ ਕਿੱਧਰ ਆ। ਇਸ ਦੇ ਲਈ ਅਸੀਂ ਤਾਂ ਚਲੋ ਤੁਹਾਨੂੰ ਧੰਨਵਾਦ ਕਰਦੇ ਹਾਂ ਵੀ ਤੁਸੀਂ ਪੈਸੇ ਜਿਹੜੇ ਉਹ ਬਚਾਏ ਆ, ਤੇ ਜਿਹੜੇ ਉਦਾਂ ਹੀ ਜਿਹੜੇ ਇਸ ਤੋਂ ਵੀ ਵੱਧ ਤੇ ਕਈ ਗੁਣਾ ਜਿਹੜੇ ਉਹ ਨਕਲੀ ਜਿਹੜੇ ਫਰਾਡ ਦੇ ਵਿੱਚ EDD UI ਦੀਆਂ ਸਕੀਮਾਂ 'ਚ ਉੱਡ ਗਏ ਆ, ਉਹਨਾਂ ਦੀ ਭਰਪਾਈ ਜਿਹੜੀ ਉਹ ਇਵੈਂਚੁਅਲੀ ਕਿੱਦਾਂ ਜਿਹੜੀ ਉਹ ਕੀਤੀ ਜਾਊਗੀ। ਸੋ ਉਹਦੇ ਤੇ ਵੀ ਜਿਹੜੀ ਮਾੜੀ ਜੀ ਨਜ਼ਰ ਰੱਖੋ, ਇਹ ਕੰਮ ਕਰਕੇ ਆਪਣੇ ਮੋਢੇ ਨੂੰ ਆਪ ਹੀ ਜਿਹੜਾ ਉਹ ਥਾਪਣ ਵਾਲਾ ਕੰਮ ਜਿਹੜਾ ਉਹ ਨਾ ਕਰੋ। ਤੇ ਸਮਾਂ ਵੀ ਪ੍ਰਵੀਨ ਜੀ ਸਮਾਪਤ ਹੈ, ਤੇ ਆਪਾਂ ਜਾਂਦੇ ਜਾਂਦੇ ਜੇ ਮਾਰਕੀਟਸ ਦਾ ਤੇ ਹੋਰ ਬਾਕੀ ਚੀਜ਼ਾਂ ਦਾ ਵੀ ਦੱਸਦੇ ਜਾਈਏ ਤਾਂ ਅੱਜ ਡਾਊ ਜੋਨ ਦੇ ਵਿੱਚ 308 ਪੁਆਇੰਟਾਂ ਦਾ ਇਜ਼ਾਫਾ ਹੋਇਆ, 49,482 ਤੇ ਬੰਦ ਹੋਇਆ। ਡਾਊ ਜੋਨ S&P 56 ਪੁਆਇੰਟ ਵੱਧ ਕੇ 6946, ਨੈਸਡੈਕ 288 ਪੁਆਇੰਟ ਵੱਧ ਕੇ 23,152 ਦੇ ਉੱਤੇ। ਸੋਨੇ ਦਾ ਭਾਅ 5200 ਤੇ $2 ਪ੍ਰਤੀ ਟਰਾਈ ਆਉਂਸ। ਕੱਚੇ ਤੇਲ ਦੀ ਕੀਮਤ $66 ਪ੍ਰਤੀ ਬੈਰਲ। 10 ਈਅਰ ਯੀਲਡ 4.05%। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 68,356 ਤੇ ਇਥੀਰੀਅਮ $2063 ਦੇ ਬਰਾਬਰ ਚੱਲ ਰਿਹਾ ਹੈ। ਜੀ ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 37 ਸੈਂਟ ਦੇ ਬਰਾਬਰ, ਇੰਡੀਆ ਦੇ $90 ਤੇ 87 ਪੈਸੇ ਦੇ ਬਰਾਬਰ, ਤੇ ਪਾਕਿਸਤਾਨ ਦੇ $278 ਤੇ 72 ਪੈਸੇ ਦੇ ਬਰਾਬਰ ਰਹੀ ਹੈ ਜੀ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਰਮਵੀਰ ਸਿੰਘ ਤੇ ਪ੍ਰਵੀਨ ਸ਼ਰਮਾ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।